व्यूअर्स वेलकम बैक ऑन प्रोग्राम। सो व्यूअर्स हुण आपां तुहाडीਆਂ ਲਿਖਤਾਂ ਤੁਹਾਡੇ ਨਾਲ ਹੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਤੁਹਾਡੇ ਨਾਲ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਨੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਸਾਡੇ ਦਰਸ਼ਕਾਂ ਦੀਆਂ ਲਿਖਤਾਂ ਬਾਰੇ? ਦੇਖੋ ਬਹੁਤ ਸਾਰੇ ਜਿਹੜੇ ਕਾਮੈਂਟਸ ਹੁੰਦੇ ਨੇ ਉਹਨਾਂ ਨੂੰ ਅਸੀਂ ਆਪਣੇ ਨੈਕਸਟ ਡੇ ਪ੍ਰੋਗਰਾਮ ਦਾ ਬੇਸ਼ੱਕ 1 to 1 ਪੜ੍ਹਨ ਦਾ ਨਹੀਂ ਹੈ ਕਿਉਂਕਿ ਵਕਤ ਦਾ ਵੀ ਧਿਆਨ ਰੱਖਣਾ ਹੁੰਦਾ, ਲੇਕਿਨ ਉਹਨਾਂ ਨੂੰ ਮੈਂ ਐਡਰੈਸ ਕਰਨ ਦੀ ਕੋਸ਼ਿਸ਼ ਕਰਦਾ। ਔਰ ਜਿਹੜੀਆਂ ਸਾਡੇ ਕੋਲ ਬਾਅਦ 'ਚ ਈਮੇਲਸ ਆਉਂਦੀਆਂ ਨੇ ਉਹਨਾਂ 'ਚੋਂ ਵੀ ਕੁਛ ਜਿਹੜੇ ਨੇ ਆਲਰੇਡੀ ਅਸੀਂ ਉਹਦੇ ਜਵਾਬ ਦੇ ਚੁੱਕੇ ਹੁੰਦੇ ਹਾਂ। ਜਿਵੇਂ ਅਹਿਸਾਨ ਖਾਨ ਜੀ ਦੀ ਬਰੁਕਲਿਨ ਤੋਂ ਲਿਖਤ ਹੈ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ 2 days ago in New York Daily News there was a detailed story about SUV full of explosives near Ambani residence. You can look it up. Here is the summary of the news. This SUV was reported stolen few days prior to this incident. After the SUV was found with explosive, the person was found dead. Now that found dead during the investigation. Now they found during the investigation that a police officer killed the owner of the SUV. Also, he planted the SUV there. Please talk about that tonight show. ਉਹਦੇ 'ਚ ਮੈਂ ਅਹਿਸਾਨ ਖਾਨ ਜੀ ਨੂੰ ਦੱਸਣਾ ਚਾਹੁੰਦਾ ਵੀ ਉਹਨਾਂ ਨੇ ਸ਼ਾਇਦ ਉਹ ਸ਼ੋਅ ਨਾ ਦੇਖਿਆ ਹੋਵੇ। ਇਹ ਤਾਂ ਬਹੁਤ ਸਾਰੇ ਅੰਦਾਜ਼ੇ ਔਰ ਸਟੋਰੀਆਂ ਹੁਣ ਆਈਆਂ ਨੇ ਕਿ ਕਿਹਨੇ ਕੀ ਕੀਤਾ। ਅਜੇ ਵੀ ਬਹੁਤ ਸਾਰਾ ਸਸਪੈਂਸ ਹੈ। ਅਸੀਂ ਇਮੀਡੀਏਟਲੀ ਇਸ ਸਟੋਰੀ ਨੂੰ ਜਦੋਂ ਈਵਨ ਇਹਨੇ ਨਿਊਯਾਰਕ ਡੇਲੀ ਨੇ ਜਾਂ ਕਿਸੇ ਹੋਰ ਨੇ ਨਹੀਂ ਵੀ ਛਾਪਿਆ ਸੀ, ਅਸੀਂ ਇਸ ਨੂੰ ਡਿਸਕਸ ਕੀਤਾ ਸੀ। ਹੁਣ ਅਸੀਂ ਜਿਹੜਾ ਖਾਸ ਤੌਰ 'ਤੇ ਇਮਰਾਨ ਖਾਨ ਸਾਹਿਬ ਔਰ ਜਨਰਲ ਬਾਜਵਾ ਦੇ ਜਿਹੜਾ ਪੀਸ ਆਫਰਸ ਤੋਂ ਬਾਅਦ ਜੋ ਮਾਹੌਲ ਬਣਿਆ ਉਸ ਬਾਰੇ ਮੈਂ ਸਾਡੇ ਵੀਰ ਟੋਰਾਂਟੋ ਤੋਂ ਅਜ਼ਫਰ ਖਾਨ ਉਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਨੇ ਕਿਹਾ ਕਿ ਵੀ ਯੂਰ ਰੀਸੈਂਟ ਐਨਾਲਿਸਿਸ ਔਨ ਕਸ਼ਮੀਰ ਅਫੇਅਰਸ and behavior of Pakistani politically and military leadership is worth noting and worrisome for people who are interested in Kashmir and Khalistan affairs. कि जो ये लेटेस्ट आया है इस चों फिक्र पैदा होता है। आई एग्री विद यू दैट दाल में काला है मगर पूरी दाल अभी काली नहीं लग रही। तुसी तो दाल सारी काली बनाई सी, उन्होंने कहा भी नहीं कुछ काला है। I think after China episode Indian leaders have clearly understood that they can't face two-pronged war with Pakistan and China and started to accept defeat with China and are trying to neutralize Pakistan with background talks and promises. You are 100% right that India may be saying in background something and will back away afterwards. They are fooling Pakistan. So उन्होंने कहा कि भी चीन ने जड़ा इन्होंने कुट चाड़ी है ਉਸ ਤੋਂ ਬਾਅਦ ਇੰਡੀਆ ਨੇ ਇਹ ਦੇਖ ਲਿਆ ਕਿ ਵੀ ਉਹ 2 pronged ਵਾਰ ਇੱਕੋ ਵੇਲੇ ਚੀਨ ਔਰ ਪਾਕਿਸਤਾਨ ਨਾਲ ਨਹੀਂ ਕਰ ਸਕਦਾ। ਸੋ ਉਹਨਾਂ ਨੇ ਇਹ ਦੇਖਿਆ ਕਿ ਵੀ ਇਹ ਪਾਕਿਸਤਾਨ ਦੇ ਨਾਲ ਸੰਬੰਧ ਜਿਹੜਾ ਆਮ ਵਾਂਗ ਕਰੋ, ਨਾਰਮਲ ਕਰੋ ਔਰ ਬੈਕਗਰਾਊਂਡ ਗੱਲਬਾਤ ਉਹਨਾਂ ਨੇ ਕੀਤੀ ਹੋਏਗੀ ਔਰ ਇਕਰਾਰ ਵੀ ਕੀਤੇ ਹੋਣਗੇ। ਪਰ ਉਹਨਾਂ ਨੇ ਕਿਹਾ ਜਿਵੇਂ ਤੁਸੀਂ ਕਿਹਾ 100% ਤੁਸੀਂ ਠੀਕ ਹੋ ਕਿ ਜੋ ਬੈਕਗਰਾਊਂਡ 'ਚ ਇਕਰਾਰ ਕਰ ਰਹੇ ਨੇ ਜਦੋਂ ਵਕਤ ਆਏਗਾ ਉਸ ਤੋਂ ਇਹ ਮੁੱਕਰ ਜਾਣਗੇ ਔਰ ਪਾਕਿਸਤਾਨ ਨੂੰ ਉਹ ਮੂਰਖ ਬਣਾ ਰਹੇ ਨੇ, ਉੱਲੂ ਬਣਾ ਰਹੇ ਨੇ ਜੇ ਕਹਿਣਾ ਹੋਵੇ। The correct way would have been to threat India with hard action after annexation of Kashmir and let the world come and set a date of plebiscite. ਕਿ ਅਸਲੀ ਤਰੀਕਾ ਇਹ ਸੀ ਕਿ ਜਦੋਂ ਹੁਣ ਇਹ ਝਵੇਂ ਹੀ ਹੋਏ ਨੇ, ਪੁੱਤਰ ਬਣੇ ਨੇ ਚੀਨ ਦੇ, ਕਿ ਪਾਕਿਸਤਾਨ ਸਿੱਧਾ ਉਹਨਾਂ ਨੂੰ ਕਹਿੰਦਾ ਕਿ ਭਾਈ ਆ ਜਾਓ ਜੰਗ ਦੇ ਮੈਦਾਨ 'ਚ, ਨਹੀਂ ਤਾਂ ਸਾਡੇ ਹਵਾਲੇ ਕਰੋ, ਕਰਾਓ ਇੱਥੇ ਪਲੇਬਿਸਾਈਡ। ਉਹਨਾਂ ਨੇ ਕਿਹਾ ਜੀ ਵੀ ਜੇ ਇਹ ਸਿਚੁਏਸ਼ਨ ਹੁੰਦੀ ਤਾਂ ਦੁਨੀਆ ਨੇ ਕਹਿਣਾ ਸੀ ਕਿ ਬਈ ਡੇਟ ਸੈੱਟ ਕਰੋ ਪਲੇਬਿਸਾਈਡ ਦੀ। ਇਫ ਦਾ ਪ੍ਰੈਜ਼ੈਂਟ ਲੀਡਰਸ਼ਿਪ ਕਾਂਟ ਚੈਲੰਜ ਇੰਡੀਆ ਨਾਓ ਦੇ ਸ਼ੁੱਡ ਕੀਪ ਆਸਕਿੰਗ ਫॉर ਪਲੇਬਿਸਾਈਡ ਐਂਡ ਲੀਵ ਦਾ ਸਟੇਟਸ ਫॉर ਮੋਰ ਕਰੇਜੀਅਸ ਲੀਡਰਸ਼ਿਪ ਆਫ ਫਿਊਚਰ। ਉਹਨੇ ਕਿਹਾ ਵੀ ਜੇ ਮੌਜੂਦਾ ਲੀਡਰਸ਼ਿਪ 'ਚ ਇਹ ਦਮ ਨਹੀਂ ਹੈ ਕਿ ਉਹ ਚੈਲੰਜ ਇਵੇਂ ਕਰਨ, ਫਿਰ ਉਹ ਘੱਟੋ ਘੱਟ ਇਹ ਗੱਲ ਕਹਿੰਦੇ ਰਹਿਣ ਕਿ ਜੀ ਪਲੇਬਿਸਾਈਡ ਕਰਵਾਓ, ਪਲੇਬਿਸਾਈਡ ਕਰਾਓ ਤੇ ਮੁਸਤਕਬਲ ਦੀ ਲੀਡਰਸ਼ਿਪ ਤੇ ਛੱਡ ਦੇਣ ਜਦੋਂ ਕੋਈ ਕਰੇਜੀਅਸ ਆਏ ਔਰ ਇਹਨਾਂ ਨੂੰ ਜਿਹੜਾ ਉਹ ਫਿਰ ਦੱਸੇ ਕਿ ਵੀ ਹਕੀਕਤ ਔਰ ਕਿਵੇਂ ਜਿਹੜਾ ਉਹ ਸੱਚ ਨੂੰ ਫੇਸ ਕਰਨਾ। ਵੀ ਲਵ ਇਮਰਾਨ ਐਂਡ ਬਾਜਵਾ ਬਟ ਲਵ ਕਸ਼ਮੀਰੀਜ਼ ਐਂਡ ਖਾਲਿਸਤਾਨੀਜ਼ ਆਲਸੋ। ਆਈ ਹੋਪ ਸਮਥਿੰਗ ਪੋਜ਼ਿਟਿਵ ਮੇ ਕਮ ਆਊਟ, ਅਦਰਵਾਈਜ਼ ਦਾ ਕਸ਼ਮੀਰੀਜ਼ ਐਂਡ ਸਿੱਖਸ ਵਿਲ ਨੈਵਰ ਟਰਸਟ ਪਾਕਿਸਤਾਨ। ਸੋ ਅਜ਼ਫਰ ਖਾਨ ਸਾਹਿਬ ਨੇ ਕਿਹਾ ਕਿ ਵੀ ਅਸੀਂ ਜਨਰਲ ਬਾਜਵਾ, ਇਮਰਾਨ ਖਾਨ ਸਾਹਿਬ ਉਹਨਾਂ ਨੂੰ ਪਿਆਰ ਕਰਦੇ ਪਰ ਅਸੀਂ ਕਸ਼ਮੀਰੀਆਂ ਤੇ ਖਾਲਿਸਤਾਨੀਆਂ ਨੂੰ ਵੀ ਪਿਆਰ ਕਰਦੇ ਹਾਂ।
ਇਹ ਆਸ ਹੀ ਕਰ ਸਕਦੇ ਹਾਂ ਕਿ ਕੁਛ ਇਹਦੇ ਚੋਂ ਪੋਜ਼ਿਟਿਵ ਹਾਂ ਪੱਖੀ ਨਿਕਲੇ। ਜੀ ਔਰ ਇਹ ਜਿਹੜੀ ਅਖੀਰਲੀ ਉਹਨਾਂ ਨੇ ਗੱਲ ਕਹੀ, ਮੈਂ ਕੱਲ ਵੀ ਪਰਸੋਂ ਵੀ ਜਾਂ ਅੱਜ ਵੀ ਜਿਹੜੀ ਗੱਲ ਕੀਤੀ ਹੈ, ਇਹ ਮੈਨੂੰ ਜ਼ਿਆਦਾ ਫੀਅਰ ਹੈ ਕਿ ਵੀ ਇੰਡੀਆ ਤਾਂ ਜੋ ਹੈ ਉਹਨੇ ਉਹੀ ਰਹਿਣਾ ਹੈ। ਉਹ ਪੰਜਾਬੀ 'ਚ ਕਹਿੰਦੇ ਨੇ ਜਿਹੜੇ ਤਰਨ ਤਾਰਨ ਕੋੜੇ ਉਹ ਅੰਮ੍ਰਿਤਸਰ ਵੀ ਕੋੜੇ ਕਿ ਵੀ ਉਹਨਾਂ ਦਾ ਤਾਂ ਨਾ ਬਿਹੇਵ, ਉਹਨਾਂ ਦਾ ਤਾਂ ਫਿਤਰਤ ਹੈ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਉਹ 4000 ਸਾਲ ਤੋਂ ਉਹਨਾਂ ਦੀ ਫਿਤਰਤ ਹੈ। ਉਹਨਾਂ ਤੋਂ ਤੁਸੀਂ ਐਕਸਪੈਕਟ ਕਰੋ ਕਿ ਕੋਈ ਤਬਦੀਲੀ ਹੋਣੀ ਨਹੀਂ। ਉਹਨਾਂ ਨੇ ਮੁਕਰਨਾ ਵੀ ਹੈ, ਸਰਕਮਸਟੈਂਸਿਸ ਹੈਵ ਨਾਓ ਚੇਂਜਡ ਕਹਿ ਕੇ ਜਿਹੜਾ ਉਹਨਾਂ ਦਾ ਹੈ। ਔਰ ਇਹ ਇਸ ਸਾਰੇ ਚੋਂ ਔਰ ਜੇ ਮੈਂ ਸਮਝਾਂ ਕਿ ਵੀ ਜਿਹੜੀ ਉਹਦਾ ਨੈਗੇਟਿਵ ਫਾਲ ਆਊਟ ਹੋ ਸਕਦਾ ਹੈ ਕਿ ਭਾਰਤ ਨੇ ਆਪਣਾ ਹੁਣ ਦਿਖਾਈ ਦਿੱਤਾ ਹੈ, ਉਹ ਥਰਡ ਕਲਾਸ ਬਦ ਅਖਲਾਕ, ਬਦ ਕਲਾਮ, ਬਦ ਕਿਰਦਾਰ ਕੈਪਟਨ ਅਮਰਿੰਦਰ ਨੂੰ ਅੱਗੇ ਕਰਕੇ ਜਿਹੜਾ ਉਹ ਸਾਰੇ ਨੂੰ ਦਾ ਪੂਰਾ ਜਲੂਸ ਕਢਾ ਦਿੱਤਾ, ਜਦੋਂ ਇਹ ਸਟੇਟ ਸਬਜੈਕਟ ਹੀ ਨਹੀਂ ਹੈ, ਕੋਈ ਫੈਡਰਲ ਨਹੀਂ ਬੋਲਿਆ। ਸੋ ਇਹਦੇ 'ਚ ਇਹ ਹੈ ਕਿ ਵੀ ਔਰ ਬਾਕੀ ਉਹਨਾਂ ਦਾ ਮੀਡੀਆ ਲੱਗੇਗਾ, ਦੇਖੋ ਜੀ ਉਹ ਕਮਜ਼ੋਰੀ ਦਿਖਾਏਗਾ ਕਿ ਜੀ ਉਹਨਾਂ ਦੀਆਂ ਲੱਤਾਂ ਕੰਬ ਰਹੀਆਂ ਜੀ, ਸਾਡੇ ਸਾਹਮਣੇ ਕਿਵੇਂ ਫੇਸ ਕਰਨ। ਸੋ ਆਈ ਹੋਪ ਕਿ ਇਵੇਂ ਨਹੀਂ ਵਾਪਰੇਗਾ ਕਿ ਭਾਈ ਅਸੀਂ ਫੁੱਲੀ ਟਰਸਟ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਕਈ ਵਾਰ ਕੁਛ ਦਬਾਅ ਵੀ ਹੁੰਦੇ ਨੇ, ਕਈ ਵਾਰ ਕੁਛ ਜਿਹੜੀਆਂ ਇਸ ਕਿਸਮ ਦੀਆਂ ਤੁਸੀਂ ਆਫਰਸ ਕਰਦੇ ਹੋ ਉਹ ਕਿਸੇ ਹੋਰ ਨੂੰ ਦਿਖਾਉਣ ਲਈ ਹੁੰਦਾ ਹੈ। ਕੀ ਹੈ ਉਹ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ, ਹੋਪਫੁਲੀ ਇਵੇਂ ਹੋਏ। ਔਰ ਲੇਕਿਨ ਸਾਡੇ ਮਿੱਤਰ ਡਾਕਟਰ ਅਰਵਿੰਦਰ ਸਿੰਘ ਜਿਹੜੇ ਆ ਡਾਇਰੈਕਟਰ ਨੇ ਅਮਰੀਕਨ ਸਿੱਖ ਫੋਰਮ ਦੇ, ਉਹਨਾਂ ਨੇ ਇਸ ਨੂੰ ਪੋਜ਼ਿਟਿਵਲੀ ਦੇਖਿਆ। ਉਹਨਾਂ ਨੇ ਕਿਹਾ ਕਿ ਵੀ ਦਾ ਕੰਸੈਂਸਸ, ਉਹਨਾਂ ਨੇ ਪਹਿਲਾਂ ਕਰਤਾਰਪੁਰ ਕੋਰੀਡੋਰ ਦੀ ਗੱਲ ਕੀਤੀ ਕਿ ਕਿਵੇਂ ਇਮਰਾਨ ਖਾਨ ਸਾਹਿਬ ਨੇ ਇਸ ਨੂੰ ਖੋਲ੍ਹਿਆ ਔਰ ਦਿਸ ਇਨੀਸ਼ੀਏਟਿਵ ਵਾਜ਼ ਐਪਰੀਸ਼ੀਏਟਡ ਬਾਈ ਸਿੱਖ ਕਮਿਊਨਿਟੀ ਵਰਲਡ ਵਾਈਡ। ਕਰਤਾਰਪੁਰ ਕੋਰੀਡੋਰ ਇਜ਼ ਗੁੱਡਵਿਲ ਜੈਸਚਰ ਬਾਈ ਪਾਕਿਸਤਾਨੀ ਗਵਰਨਮੈਂਟ and should have been pursued by Indian government for the similar corridors and people-to-people exchanges between the both nations on a regular basis। ਇਹ ਇਵੇਂ ਹੀ ਹੈ ਕਿ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਉਹ ਤਾਂ ਕਰਤਾਰਪੁਰ ਕੋਰੀਡੋਰ ਤੋਂ ਹੀ ਸਾਹਮਣੇ ਆ ਗਿਆ, ਵੈਸੇ ਕਿਹੜਾ ਨਹੀਂ ਪਤਾ ਕੀ ਹੈ। ਫਿਰ ਉਹਨਾਂ ਨੇ ਕਿਹਾ ਵੀ ਦਾ ਕੰਸੈਂਸਸ ਅਮੰਗਸ ਆਲ ਪੰਜਾਬੀਜ਼ ਇਜ਼ ਫਰੈਂਡਲੀ ਰਿਲੇਸ਼ਨਸ ਵਿਦ ਨੇਬਰਿੰਗ ਨੇਸ਼ਨਸ, ਓਪਨ ਬਾਰਡਰਸ ਫॉर ਟ੍ਰੇਡ ਵਿਦ ਪਾਕਿਸਤਾਨ ਐਂਡ ਸੈਂਟਰਲ ਏਸ਼ੀਅਨ ਕੰਟਰੀ। ਇਹ ਗੁੱਡਵਿਲ 'ਚ ਗੱਲ ਕਰ ਰਹੇ ਨੇ ਕਿ ਵੀ ਇਵੇਂ ਹੋਏ। ਔਨ ਬਿਹਾਫ ਆਫ ਅਮਰੀਕਨ ਸਿੱਖ ਫੋਰਮ ਵੀ ਰੀਡੀਮ ਆਵਰ ਪਲੈਜ ਫॉर ਬੈਟਰ ਫਿਊਚਰ ਆਫ ਆਵਰ ਯੰਗਰ ਜਨਰੇਸ਼ਨ ਬਾਈ ਰਿਜੈਕਟਿੰਗ ਦਾ ਹੇਟਰਡ ਇਨ ਆਲ ਫਾਰਮਸ। ਹੇਟ ਤਾਂ ਕਰਦਾ ਹੀ ਨਹੀਂ, ਨਾ ਸਿੱਖਾਂ 'ਚ ਨਫ਼ਰਤ ਹੈ, ਨਾ ਹੀ ਪਾਕਿਸਤਾਨ ਨੇ ਕੋਈ ਇੰਡੀਆ ਪ੍ਰਤੀ ਨਫ਼ਰਤ ਤਾਂ ਇਹਨਾਂ ਨੂੰ ਹੈ, ਕਿਉਂਕਿ ਇਹਨਾਂ ਨੇ ਪਾਕਿਸਤਾਨ ਦੀ ਐਗਜ਼ਿਸਟੈਂਸ ਨੂੰ ਨਹੀਂ ਕਬੂਲਿਆ ਹੋਇਆ, ਅਖੰਡ ਭਾਰਤ ਬਣਾਉਣਾ ਚਾਹੁੰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਵਿਲ ਕੰਟੀਨਿਊ ਟੂ ਵਰਕ ਔਨ ਇਸ਼ੂਜ਼ ਆਫ ਹਿਊਮਨ ਸੋਲੀਡੈਰਿਟੀ, ਲਿਬਰਟੀ ਐਂਡ ਜਸਟਿਸ। ਔਰ ਉਹਨਾਂ ਨੇ ਕਿਹਾ ਵੀ ਵਿਸ਼ ਦਾ ਆਰਗੇਨਾਈਜ਼ਰਸ ਆਫ ਇਸਲਾਮਾਬਾਦ ਸਿਕਿਉਰਿਟੀ ਡਾਇਲੋਗ ਇਹ ਗ੍ਰੇਟ ਸਕਸੈਸ। ਸੋ ਚਲੋ ਹੋਪਫੁਲੀ ਇਹ ਵੀ ਇੱਕ ਜ਼ਰੂਰੀ ਹੈ ਵਿਊ ਪੁਆਇੰਟ ਕਿ ਵੀ ਜੇ ਸਾਡਾ ਵੀ ਇੱਕ ਸੈਕਸ਼ਨ ਇਹਨੂੰ ਪੋਜ਼ਿਟਿਵਲੀ ਵੀ ਦੇਖਦਾ ਹੈ ਕਿ ਵੀ ਇਹਦੇ 'ਚ ਪੀਪਲ ਟੂ, ਪਰ ਇਹ ਹੋਣਾ ਨਹੀਂ ਹੈ। ਇਹ ਦਿਸ ਇਜ਼ ਅਨਦਰ ਜਿਹਨੂੰ ਤੁਸੀਂ ਕਹੋ ਕਿ ਇੱਕ ਟਰੈਪ ਹੈ, ਉਹਦੇ 'ਚ ਇਹ ਫਸਣਗੇ, ਬੁਰੀ ਤਰ੍ਹਾਂ ਡਿੱਗਣਗੇ, ਮੋਰ ਬਰੂਜ਼ਡ ਹੋਣਗੇ, ਫਿਰ ਕਹਿਣਗੇ ਕਿ ਜੀ ਸਾਡੇ ਵਰਗੇ ਕਹਿਣਗੇ ਵੀ ਟੋਲਡ ਯੂ ਸੋ, ਦੂਸਰੇ ਕਹਿਣਗੇ ਜੀ ਦੇਖੋ ਅਸੀਂ ਇੱਕ ਹੋਰ ਮੌਕਾ ਦਿੱਤਾ, ਜਿਹੜੀਆਂ ਭਾਰਤ ਦੀਆਂ ਬੇਵਫਾਈਆਂ ਦੇ ਲਿਸਟ ਹੈ ਉਹਦੇ 'ਚ ਇੱਕ ਹੋਰ ਸ਼ਾਮਲ ਹੋ ਜਾਏਗਾ। ਕਨਕਲੂਜਨ ਤੋਂ ਪਹਿਲਾਂ ਸਾਡਾ ਜਿਵੇਂ ਅਖੀਰਲਾ ਪਾਰਟ ਕਬੀਰ ਸਾਹਿਬ ਦੀ ਬਾਣੀ ਤੇ ਅਸੀਂ ਵਿਚਾਰ ਕਰਦੇ ਹਾਂ। ਸਾਡੇ ਇੱਕ ਵਿਊਅਰ ਜਿਹੜੇ ਜਿਨ੍ਹਾਂ ਨੂੰ ਇਹ ਵਿਚਾਰ ਬਹੁਤ ਚੰਗੇ ਲੱਗਦੇ ਨੇ, ਉਹਨਾਂ ਨੇ ਕਿਹਾ ਵੀ ਤੁਸੀਂ ਜਿੰਨੀ ਕਬੀਰ ਸਾਹਿਬ ਦੀ ਬਾਣੀ ਉਹਦੀ ਅੱਡ ਵੀਡੀਓਜ਼ ਬਣਾਓ ਉਹਨਾਂ ਦੇ ਉੱਤੇ ਆਪਣੀ ਕਾਮੈਂਟਰੀ ਦੀ। ਸੋ ਅਸੀਂ ਅਜੇ ਤਾਂ ਹਾਲ ਦੀ ਘੜੀ ਤਾਂ ਇਸ ਨੂੰ ਹੀ ਕੰਟੀਨਿਊ ਰੱਖ ਰਹੇ ਹਾਂ। ਔਰ ਸ੍ਰੀ ਰਾਗ ਦੇ ਵਿੱਚ ਇੱਕ ਸ਼ਬਦ ਜਿਹੜਾ ਉਹਨਾਂ ਦਾ ਕੱਲ ਅਸੀਂ ਵਿਚਾਰਿਆ ਸੀ ਕਿ ਭਾਈ ਕਿਵੇਂ ਮੌਤ ਦਾ ਫਰਿਸ਼ਤਾ ਸਾਹਮਣੇ ਹੈ, ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਕਿ ਵੀ ਮਾਂ ਸਮਝਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ, ਮੌਤ ਦਾ ਫਰਿਸ਼ਤਾ ਕਹਿ ਰਿਹਾ ਮੇਰੇ ਵੱਲ ਆ ਰਿਹਾ। ਦੂਸਰਾ ਦੋ ਹੀ ਸ਼ਬਦ ਨੇ ਕਬੀਰ ਸਾਹਿਬ ਦੇ ਸ੍ਰੀ ਰਾਗ ਦੇ ਵਿੱਚ। ਦੂਸਰਾ ਸ਼ਬਦ ਹੈ ਸ੍ਰੀ ਰਾਗ ਭਗਤ ਕਬੀਰ ਜੀਓ ਕਾ, ਅਚਰਜ ਏਕ ਸੁਨੋਰੇ ਪੰਡਿਆ ਅਬ ਕਿਛ ਕਹਿਨ ਨਾ ਜਾਈ, ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰਿਭਵਨ ਮੇਖੁਲੀ ਲਾਈ, ਰਾਜਾ ਰਾਮ ਅਨਹਦ ਕਿੰਗਰੀ ਬਾਜੈ ਜਾਂਕੀ ਦਿਸ਼ਟ ਨਾਦ ਲਿਵ ਲਾਗੈ ਰਹਾਓ। ਜਿਵੇਂ ਅਸੀਂ ਅਕਸਰ ਵਿਚਾਰ ਦੇ ਵਿੱਚ ਇਹ ਦੱਸਦੇ ਹਾਂ ਕਿ ਰਹਾਓ ਜਿਹਦਾ ਮਤਲਬ ਪੌਜ਼ ਹੈ, ਪਰ ਜਿਹੜਾ ਇਹ ਪੌਜ਼ ਦੀ ਲਾਈਨ ਹੁੰਦੀ ਹੈ ਇਹ ਉਸ ਸ਼ਬਦ ਦਾ, ਹਿੰਮ ਦਾ,
ਸੈਂਟਰਲ ਆਈਡੀਆ ਹੁੰਦਾ ਹੈ। ਬਾਕੀ ਸਾਰੇ ਆਈਡੀਆਜ਼ ਉਸ ਦੇ ਨਾਲ ਜੁੜੇ ਹੁੰਦੇ ਨੇ। ਅੱਛਾ। ਹੁਣ ਇਹਦੇ 'ਚ ਇੱਕ ਪਾਸੇ ਜਿਹੜਾ ਯੋਗ ਮਤ ਹੈ, ਜੋਗੀ ਲੋਕ ਸ਼ਿਵ ਜੀ ਨੂੰ ਆਪਣਾ ਗੁਰੂ ਮੰਨਦੇ ਨੇ, ਔਰ ਜੋਗੀਆਂ ਦੇ ਵਿੱਚ ਜਿਹੜੇ ਜੋਗੀ ਪੂਰੇ ਗਰੁੱਪਾਂ ਦੇ ਵਿੱਚ ਮਾਰਚ ਕਰਦੇ ਸੀ, ਔਰ ਸਾਡੇ ਉਸ ਖਿੱਤੇ 'ਚ ਭਰਥਰੀ ਜੋਗੀ, ਮਛੰਦਰ ਜੋਗੀ, ਔਰ ਅਸੀਂ ਜਿਹੜੇ ਹੀਰ ਰਾਂਝਾ ਦਾ ਵਾਕਿਆ ਪੜ੍ਹਦੇ ਨੇ ਉਹ ਵੀ ਕਿਵੇਂ ਜਿਹੜਾ ਰਾਂਝਾ ਹੈ ਉਹ ਜੋਗੀਆਂ ਦੇ ਟਿੱਲੇ ਗਿਆ, ਗੋਰਖਨਾਥ ਨੂੰ ਮਿਲਿਆ, ਔਰ ਫਿਰ ਜੋਗੀ ਬਣ ਕੇ ਉਹ ਕਿਵੇਂ ਆਇਆ। ਤੇ ਜੋਗੀ ਉਸ ਸ਼ਿਵ ਦੇ ਪੁਜਾਰੀ ਨੇ। ਔਰ ਇੱਕ ਜਿਹੜਾ ਰਾਗ ਦੇ ਵਿੱਚ ਜੋਗੀਆਂ ਦਾ ਇੱਕ ਪਾਰਟ ਹੈ ਕਿੰਗਰੀ, ਕਿੰਗਰੀ ਕਹਿੰਦੇ ਨੇ ਆਮ ਜ਼ਬਾਨ ਤੂੰਬੀ ਨੂੰ। ਅੱਛਾ। ਹੁਣ ਤੂੰਬੀ ਨੂੰ ਸਿੰਪਲ ਤੁੰਬੇ ਦਾ ਫਲ ਉਹ 'ਚੋਂ ਕੱਢ ਦਿਓ, ਉਹਦੇ ਨਾਲ ਤਾਰ ਬੰਨ੍ਹ ਦਿੱਤੀ ਤਾਂ ਟੁੰਨ 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 ਟੁੰਨ, ਪੰਜਾਬ ਦੇ ਤਾਂ ਫਿਰ ਉਹ ਤੂੰਬੀ ਹੈ। ਰਾਂਝੇ ਨਾਲ ਤਾਂ ਵੰਜਲੀ ਜੁੜੀ ਹੋਈ ਹੈ, ਉਹ ਤਾਂ ਮੋਰ ਅਫੋਰਡੇਬਲ, ਪਰ ਇਹ ਜੋਗੀਆਂ ਦਾ ਜਿਹੜਾ ਸਾਜ਼ ਹੈ ਉਹ ਤੂੰਬੀ ਹੈ, ਔਰ ਜਿਹਨੂੰ ਕਿੰਗਰੀ ਕਹਿੰਦੇ ਨੇ। ਅੱਛਾ। ਹੁਣ ਉਹ ਕਿੰਗਰੀ ਦਾ ਇੱਕ ਤਾਰਾ ਬੋਲੇ ਉਹਦੇ ਮੁਤਾਬਕ ਹੈ। ਔਰ ਇੱਧਰ ਕਬੀਰ ਸਾਹਿਬ ਇਹ ਯਾਦ ਕਰਵਾ ਰਹੇ ਨੇ ਕਿ ਵੀ ਜਿਹੜਾ ਰੱਬ ਦੇ ਨਾਲ ਜੁੜ ਜਾਂਦਾ ਹੈ, ਜਿਹੜਾ ਰਾਜਿਆਂ ਦਾ ਰਾਜਾ ਹੈ, ਰਾਮ ਹੈ ਰਮਿਆ ਹੋਇਆ, ਰਾਜਾ ਰਾਮ ਅਨਹਦ ਕਿੰਗਰੀ ਬਾਜੇ, ਜਿਹੜਾ ਰੱਬ ਨਾਲ ਜੁੜਿਆ ਇਨਸਾਨ ਹੈ ਉਹ ਉਸ ਤਾਰ ਦੀ ਆਵਾਜ਼ ਦਾ ਜਿਹੜਾ ਜੋਗੀ ਨੇ ਫੜੀ ਹੈ ਮੁਹਤਾਜ ਨਹੀਂ ਹੈ, ਉਹਦੇ ਅੰਦਰ ਰੱਬ ਦੀ ਯਾਦ ਦੀ ਕਿੰਗਰੀ ਵੱਜ ਰਹੀ ਹੈ। ਉਹ ਇੱਕ ਸਾਰ ਹੈ, ਇੱਕ ਤਾਰ ਹੈ, ਉਹਦੇ ਨਾਲ ਜੁੜਿਆ ਹੋਇਆ। ਜਾਂ ਕਿ ਦ੍ਰਿਸ਼ਟ ਨਾਦ ਲਿਵ ਲਾਗੇ, ਹੁਣ ਨਾਦ ਸ਼ਬਦ ਨੂੰ ਕਹਿੰਦੇ ਨੇ ਕਿ ਉਸ ਦੀ ਅੰਦਰ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਉਸ ਰੱਬ ਦੇ ਨਾਲ ਜੁੜੀ ਹੋਈ ਇੱਕ ਤਾਰ, ਉਹਦੇ 'ਚ ਕੋਈ ਠਹਿਰਾਵ ਨਹੀਂ ਹੈ, ਕੋਈ ਵੱਧ ਘੱਟ ਨਹੀਂ ਹੈ। ਹਮੇਸ਼ਾ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਉਹਦੇ ਅੰਦਰ ਸਿਮਰਨ ਚੱਲਦਾ ਹੈ, ਰੱਬ ਦੀ ਯਾਦ ਚੱਲਦੀ ਹੈ, ਜਾਂ ਸੂਫੀਆਂ 'ਚ ਇਹ ਹੁੰਦਾ ਹੈ ਕਿ ਭਾਈ ਉਹ ਤਾਂ ਅੱਲਾਹੂ ਅੱਲਾਹੂ ਹੀ ਕਰਦਾ, ਉਸ ਦੇ ਕੋਲ ਹੁਣ ਕੋਈ ਹੋਰ ਨਹੀਂ ਹੈ, ਉਹ ਮਸਤ ਮਲੰਗ ਹੈ, ਸਿਰਫ ਤੇ ਸਿਰਫ ਉਹਦੇ ਅੰਦਰ ਅੱਲਾ ਹੀ ਅੱਲਾ ਹੈ। ਇਹ ਹੈ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਜਾਂ ਕੀ ਦ੍ਰਿਸ਼ਟ ਨਾਦ ਲਿਵ ਲਾਗੇ। ਹੁਣ ਇਸ ਨੂੰ ਉਹ ਕੰਪੇਅਰ ਕਿਵੇਂ ਕਰ ਰਹੇ ਨੇ, ਹੁਣ ਉਹਨਾਂ ਲੋਕਾਂ ਨੂੰ ਸਮਝਾਉਣਾ ਹੈ। ਬਨਾਰਸ ਦੇ ਕੰਢੇ ਬੈਠੇ ਨੇ ਉਹ ਪੰਡਤ ਜਿਹੜੇ ਬਾਹਰ ਬਗਲੇ ਭਗਤ ਬਣੇ ਹੁੰਦੇ ਨੇ, ਅੰਦਰ ਉਹਨਾਂ 'ਚ ਸ਼ਰਾਬ ਵੀ ਦੂਸਰੀਆਂ ਚੀਜ਼ਾਂ ਵੀ, ਔਰ ਇਸ 'ਚ ਜਿਹੜਾ ਉਹਨਾਂ ਨੇ ਮੈਟਾਫਰ ਯੂਜ਼ ਕੀਤਾ ਸ਼ਰਾਬ ਦੀ ਭੱਠੀ, ਦੇਸੀ ਸ਼ਰਾਬ। ਹੁਣ ਕਿਵੇਂ ਮਟਕੇ ਦੇ ਵਿੱਚ ਉਹਨੂੰ ਗਲਾਇਆ ਜਾਂਦਾ ਹੈ ਜਿਹੜਾ ਸਟੱਫ ਹੈ, ਪਰ ਜਦੋਂ ਉਹਨੂੰ ਭੱਠੀ ਜਿਹੜੀ ਹੈ ਉਹਦੇ 'ਚ ਦੋ ਨਾਲਾਂ ਨੇ, ਇੱਕ ਉਹਦਾ ਭਾਂਡਾ ਹੈ, ਦੋ ਨਾਲਾਂ 'ਚ ਇੱਕ 'ਚੋਂ ਅਰਕ ਨਿਕਲਦਾ, ਜਦੋਂ ਉਹਨੂੰ ਤੁਸੀਂ ਹੀਟ ਕਰਦੇ ਹੋ ਦੂਸਰੇ 'ਚੋਂ ਪਾਣੀ ਨਿਕਲਦਾ। ਔਰ ਉਹ ਜਿਹੜਾ ਹੈ ਉਸ ਨੂੰ ਕਬੀਰ ਸਾਹਿਬ ਨੇ ਇਸਤੇਮਾਲ ਕੀਤਾ ਦੱਸਣ ਲਈ ਕਿ ਅੰਦਰ ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੂੰ ਇਹ ਜਾਲੀ ਜਾਂ ਆਰਟੀਫਿਸ਼ੀਅਲ ਬਨਾਵਟੀ ਨਸ਼ੇ ਦੀ ਲੋੜ ਨਹੀਂ ਹੈ, ਜਿਹੜਾ 4 ਘੰਟੇ 6 ਘੰਟੇ ਬਾਅਦ ਉਤਰ ਜਾਏਗਾ, ਉਹ ਤਾਂ ਉਸ ਕਿੰਗਰੀ ਦੇ ਨਾਲ ਜੁੜੇ ਹੋਏ ਨੇ, ਜੋ ਉਹਨਾਂ ਦੇ ਅੰਦਰ ਉਹ ਕਿੰਗਰੀ ਵੱਜ ਰਹੀ ਹੈ ਜਿਹਦਾ ਅੱਠੇ ਪਹਿਰ ਜਿਸ ਦਾ ਨਸ਼ਾ ਹੈ। ਔਰ ਇਹ ਪੰਡਤ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਕਿ ਆ ਪੰਡਤ ਅਚਰਜ ਏਕ ਸੁਨੋਰੇ ਪੰਡਿਆ ਅਬ ਕਿਛ ਕਹਿਣ। ਮੈਂ ਤੁਹਾਨੂੰ ਇੱਕ ਅਚਰਜ ਗੱਲ ਦੱਸਦਾ, ਇੱਕ ਸਰਪ੍ਰਾਈਜ਼ ਦੀ ਗੱਲ ਦੱਸਦਾ, ਹੋਰ ਮੇਰੇ ਕੋਲ ਕਹਿਣ ਨੂੰ ਕੁਛ ਨਹੀਂ ਹੈ ਕਿ ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰਿਭਵਨ ਮੇਖੁਲੀ ਲਾਈ। ਹੁਣ ਤ੍ਰਿਭਵਨ ਨੇ 3 ਲੋਕ, ਇਹ ਲੋਕ ਪਰਲੋਕ ਪਾਤਾਲ ਲੋਕ। ਮੇਖੁਲੀ ਹੈ ਕਿ ਇਸ ਮਾਇਆ ਨੇ ਇਹਨਾਂ 3 ਲੋਕਾਂ ਨੂੰ ਆਪਣੀ ਜਕੜ ਦੇ ਵਿੱਚ ਜਕੜਿਆ ਹੋਇਆ। ਔਰ ਉਸ ਸਾਰੇ 'ਚ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਤੁਸੀਂ ਸੁਰ ਕਹਿੰਦੇ ਹੋ, ਦੇਵਤੇ ਕਹਿੰਦੇ ਹੋ। ਕਬੀਰ ਸਾਹਿਬ ਕਹਿੰਦੇ ਦੇਵਤੇ ਵੀ ਮਾਇਆ ਦੀ ਗ੍ਰਿਫਤ 'ਚ ਨੇ, ਨਰ ਸਾਰੇ ਇਨਸਾਨ, ਗਣ। ਹੁਣ ਇਹਨਾਂ ਦੇ ਲਿਟਰੇਚਰ 'ਚ ਗਣ ਜਿਹੜੇ ਸ਼ਿਵ ਜੀ ਦੇ ਖਾਸ ਸੇਵਕ ਨੇ ਉਹਨਾਂ ਨੂੰ ਗਣ ਕਹਿੰਦੇ ਨੇ। ਗੰਧਰਵ, ਗੰਧਰਵ ਨੇ ਜਿਹੜੇ ਸਵਰਗ ਦੇ ਗਵਈਏ ਨੇ, ਜਿਹੜੇ ਦੇਵਤਿਆਂ ਦੇ ਨੂੰ ਵੀ ਜਿਹੜਾ ਉਹ ਐਂਟਰਟੇਨ ਕਰਦੇ ਨੇ ਸੁਣਾ ਕੇ ਦੇਵਤਿਆਂ ਦੇ ਗੀਤ, ਉਹਨਾਂ ਨੂੰ ਜਿਹੜਾ ਉਹ ਗੰਧਰਵ ਕਹਿੰਦੇ ਨੇ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਇਸ ਮਾਇਆ ਨੇ ਜਿਹਨੇ ਆਪਣੀ ਚਪੇਟ 'ਚ ਮੇਖੁਲੀ ਉਹਨੂੰ ਲਿਆ ਹੋਇਆ, ਸੁਰ ਨਰ ਗਣ ਗੰਧਰਵ ਸਾਰੇ ਉਹਦੀ ਜਕੜ 'ਚ ਨੇ। ਪਰ ਜਿਹੜੇ ਰੱਬ ਦੇ ਰਸਤੇ ਤੁਰੇ ਨੇ, ਰਾਜਾ ਰਾਮ ਅਨਹਦ ਕਿੰਗਰੀ ਬਾਜੇ ਜਾਂ ਕੀ ਦ੍ਰਿਸ਼ਟ ਨਾਦ ਲਿਵ ਲਾਗੇ। ਹੁਣ ਭੱਠੀ ਕੀ ਹੈ? ਪਾਠੀ ਗਗਨ, ਕਿ ਮੇਰੀ ਸੁਰਤ ਉਸ ਅਸਮਾਨ ਦੇ ਉੱਤੇ
ਸਿੰਗਿਆ ਔਰ ਚੁੰਗਿਆ, ਇਹ ਉਹ ਦੋ ਨਾਲੀਆਂ ਨੇ ਜਿਹੜੀਆਂ ਸ਼ਰਾਬ ਦੀ ਭੱਠੀ ਵੇਲੇ ਇੱਕ ਚੋਂ ਅਰਕ ਨਿਕਲਦਾ, ਇੱਕ ਚੋਂ ਪਾਣੀ ਨਿਕਲਦਾ, ਉਹਨੂੰ ਸਿੰਗਿਆ ਔਰ ਚੁੰਗਿਆ ਕਿਹਾ। ਅੱਛਾ ਕਨਕ ਕਲਸ, ਇੱਕ ਕਨਕ ਸੋਨੇ ਨੂੰ ਕਹਿੰਦੇ ਨੇ, ਕਲਸ ਮੇਰੇ 10ਵਾਂ ਦੁਆਰ, ਮੇਰੀ ਸੁਰਤ ਜਿਸ ਦੇ ਵਿੱਚ ਮੈਂ ਉਸ ਸ਼ਰਾਬ ਨੂੰ ਜਿਹੜੀ ਰੱਬ ਦੇ ਨਾਮ ਦੀ ਮੇਰੇ ਅੰਦਰ ਹੈ ਉਹਨੂੰ ਮੈਂ ਇਕੱਠੀ ਕਰਦਾ। ਤਿਸ ਮੈਂ ਧਾਰ ਚੂਐ ਅਤ ਨਿਰਮਲ, ਰਸ ਮੈਂ ਰਸਨ ਚੁਆਇਆ। ਜਿਵੇਂ ਭੱਠੀ 'ਚ ਫਿਰ ਇੱਕ ਪਾਈਪ ਰਾਹੀਂ ਸ਼ਰਾਬ ਨਿਕਲ ਰਹੀ ਹੁੰਦੀ ਹੈ, ਉਹਨੂੰ ਭਰ ਰਹੇ ਹੁੰਦੇ ਨੇ, ਉਹਨੇ ਕਿਹਾ ਕਿ ਭਾਈ ਮੇਰੀ ਉਸ ਭੱਠੀ 'ਚ ਜਿਹੜਾ ਧਾਰ ਹੈ ਉਹ ਅਤ ਨਿਰਮਲ, ਬੜੀ ਸਾਫ਼ ਰੱਬ ਦੀ ਯਾਦ ਦੀ ਧਾਰ, ਰਸ ਮੈਂ ਰਸਨ ਚੁਆਇਆ, ਉਹ ਰਸ ਜਿਹੜਾ ਮੇਰੇ ਅੰਦਰ ਫੈਲ ਜਾਂਦਾ ਹੈ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜੇ। ਔਰ ਇਹਦੇ 'ਚ ਅਨੂਪ ਬੜੀ ਰਿਮਾਰਕੇਬਲ ਗੱਲ ਇਹ ਹੈ ਕਿ ਮੈਂ ਹੁਣ ਸ਼ਰਾਬ ਅਲਟੀਮੇਟਲੀ ਨਿਕਲ ਤਾਂ ਆਈ, ਫਿਰ ਉਹਨੂੰ ਪਿਆਲੇ 'ਚ ਪਾ ਕੇ ਪੀਂਦੇ ਨੇ। ਤੇ ਕਬੀਰ ਸਾਹਿਬ ਕਹਿੰਦੇ ਨੇ ਪਵਨ ਪਿਆਲਾ, ਮੈਂ ਜਿਹੜਾ ਸਾਹਾਂ ਦਾ ਪਿਆਲਾ ਹੈ, ਮੇਰੇ ਸਾਹ ਚੱਲਦੇ ਨੇ, ਉਹਨਾਂ ਸਾਹਾਂ 'ਚ ਰੱਬ ਦੀ ਯਾਦ ਹੈ। ਪਵਨ ਪਿਆਲਾ ਸਾਜਿਆ, ਤੀਨ ਪਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਹੁਣ ਕੋਈ ਦੁਨੀਆਦਾਰ ਮੈਨੂੰ ਨਜ਼ਰ ਨਹੀਂ ਆਉਂਦਾ, ਤਿੰਨੋਂ ਹੀ ਦੁਨੀਆ ਦੇ ਵਿੱਚ ਇੱਕੋ ਹੀ ਰਾਜਾ, ਇੱਕੋ ਹੀ ਮਾਲਕ ਨਿਰੰਕਾਰ ਨਜ਼ਰ ਆਉਂਦਾ ਹੈ। ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗ ਰਾਤਾ, ਔਰ ਦੁਨੀ ਸਭ ਪਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਕਿ ਮੇਰੇ ਅੰਦਰ ਐਸਾ ਗਿਆਨ ਪੈਦਾ ਹੋਇਆ ਕਿ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਉਸ ਪੁਰਖ ਉੱਤਮ, ਉਸ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ, ਰੰਗ ਰਾਤਾ, ਔਰ ਦੁਨੀ ਸਭ ਭਰਮ ਭੁਲਾਨੀ। ਮੈਂ ਜਦੋਂ ਨਜ਼ਰ ਮਾਰਦਾ ਸਾਰੇ ਪਾਸੇ ਮੈਨੂੰ ਆਉਂਦਾ ਹੈ ਕਿ ਵੀ ਇਹ ਸਾਰੇ ਭਰਮ ਦੇ ਵਿੱਚ ਫਸਾਉਣ ਵਾਲੀ ਦੁਨੀਆ ਹੈ। ਮਨ ਰਾਮ ਰਸਾਇਣ ਮਾਤਾ, ਮੇਰਾ ਮਨ ਉਸ ਰਮੇ ਹੋਏ ਵਾਹਿਗੁਰੂ ਦੀ ਯਾਦ ਦੇ ਵਿੱਚ, ਜਿਹੜਾ ਮੇਰੇ ਲਈ ਰਸਾਇਣ ਹੁੰਦੀਆਂ ਨੇ ਟੌਨਿਕਸ, ਜਿਹੜੀ ਮੇਰੇ ਲਈ ਸੱਤੇ ਪੈਰ ਟੌਨਿਕ ਹੈ, ਇਹ ਦੁਨਿਆਵੀ ਸ਼ਰਾਬਾਂ ਵਕਤੀ ਨੇ, ਤੇ ਜਦੋਂ ਰਾਮ ਰਸਾਇਣ ਆ ਜਾਏ ਤੇ ਫਿਰ ਉਸ ਦੇ ਵਿੱਚ ਅੱਠੇ ਪੈਰ ਦੀ ਮਸਤੀ ਹੁੰਦੀ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਟਾਈਮ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਰਸ਼ਨ ਆ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।